ਜੀ। ਅਗਲੀ ਖਬਰ ਨਿਊਯਾਰਕ ਦੇ ਮੇਅਰ ਐਰਿਕ ਐਡਮ ਦੇ ਸੰਬੰਧ ਦੇ ਵਿੱਚ ਆ। ਐਰਿਕ ਐਡਮ ਨੂੰ ਚਾਰਜ ਕੀਤਾ ਗਿਆ ਆ। ਇਸ ਨੇ $25,000 ਤੋਂ ਵੱਧ ਦੀਆਂ ਡੋਨੇਸ਼ਨਸ ਲਈਆਂ। $1 ਲੱਖ ਤੋਂ ਵੱਧ ਦਾ ਜਿਹੜਾ ਬਾਹਰ ਘੁੰਮਣ ਫਿਰਨ ਦੇ ਲਈ ਇਹਨੂੰ ਪੈਸੇ ਦਿੱਤੇ ਗਏ ਆ ਟਰਕੀ ਦੀ ਸਰਕਾਰ ਵੱਲੋਂ ਜਾਂ ਟਰਕੀ ਦੇ ਨਾਲ ਰਿਲੇਟਡ ਜਿਹੜੇ ਲੋਕ ਆ ਉਹਨਾਂ ਵੱਲੋਂ। ਸੋ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਕਾਫੀ ਹੈਕਲ ਕੀਤਾ ਗਿਆ। ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਵੀ ਤੁਸੀਂ ਕਾਲੇ ਮੂਲ ਦੇ ਲੋਕਾਂ ਦੇ ਲਈ ਡਿਸਗ੍ਰੇਸ ਹੈਗੇ ਆ। ਸੋ ਇਹ ਬਹੁਤ ਕੁਝ ਹੁੰਦਾ ਆ। ਇਹ ਇੱਕ ਬਹੁਤ ਵੱਡਾ ਮੁੱਦਾ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਨਾਲ ਜਿਹੜੀਆਂ ਫੋਰਨ ਦੀਆਂ ਸਰਕਾਰਾਂ ਆ ਉਹ ਇੱਥੇ ਦੇ ਪੋਲੀਟੀਸ਼ੀਅਨਸ ਦੇ ਨਾਲ ਰਲ ਕੇ ਆਪਣੀਆਂ ਫੇਵਰਸ ਲੈਂਦੀਆਂ ਆ। ਇੱਕ ਬਹੁਤ ਵੱਡੀ ਕੰਸਟਰਕਸ਼ਨ ਕੰਪਨੀ ਆ, ਉਹਨਾਂ ਨੇ ਟਰਕੀ ਦੀ ਜਿਹੜੀ ਆ ਕੌਂਸੂਲੇਟ ਆਫਿਸ ਬਣਾਉਣਾ ਸੀ 36 ਸਟੋਰੀ ਬਿਲਡਿੰਗ, ਤੇ ਉਹ ਕਹਿੰਦੇ ਵੀ ਫੇਵਰ ਲੈਂਦੇ ਸੀ ਵੀ ਬਿਨਾਂ ਫਾਇਰ ਇੰਸਪੈਕਸ਼ਨ ਤੋਂ ਜਿਹੜਾ ਆ ਇਸ ਨੂੰ ਪਾਸ ਕਰ ਦਿੱਤਾ ਜਾਵੇ। ਸੋ ਇਹ ਕਹਿੰਦੇ ਵੀ ਕਾਫੀ ਵੱਡਾ ਅਮਾਉਂਟ ਜਿਹੜਾ ਆ ਐਕਚੁਅਲੀ 1 ਮਿਲੀਅਨ ਨਹੀਂ $10 ਬਿਲੀਅਨ ਇਹ ਅਖਬਾਰ ਦੇ ਵਿੱਚ ਲਿਖਿਆ ਗਿਆ ਆ। ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੇ ਬਾਹਰਲੀਆਂ ਸਰਕਾਰਾਂ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ। ਸੋ ਇਹ ਨਹੀਂ ਪਤਾ ਵੀ ਹੁਣ ਲੋਕਾਂ ਨੇ ਆਪਣੇ ਪੈਸੇ ਦਿੱਤੇ ਜਾਂ ਬਾਹਰਲੀ ਸਰਕਾਰ ਨੇ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਦੇ ਰਾਹੀਂ ਪੈਸੇ ਦਿੱਤੇ ਹੈਗੇ ਆ। ਸੋ ਇਹ ਬਹੁਤ ਕੁਛ ਚੱਲ ਰਿਹਾ ਹੈਗਾ। ਸੋ ਇਸੇ ਕਰਕੇ ਜਿਹੜੇ ਅਮਰੀਕਨ ਸਿਟੀਜ਼ਨ ਅਮਰੀਕਨ ਲੋਕ ਆ ਉਹ ਰੌਲਾ ਪਾਉਂਦੇ ਆ ਵੀ ਭਾਈ ਜਿਹੜੀਆਂ ਬਾਹਰਲੀਆਂ ਸਰਕਾਰਾਂ ਸਾਡੀ ਕੰਟਰੀ 'ਚ ਇੰਟਰਫੀਅਰ ਕਰਦੀਆਂ ਉਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਤੇ ਆ ਜਿਹੜਾ ਫੋਰਨ ਫੰਡਸ ਵਾਲਾ ਜਿਹੜਾ ਬਿੱਲ ਆ ਇਸ ਨੂੰ ਇੱਥੇ ਲਿਆਂਦਾ ਜਾਵੇ। ਕੁਆਂਟਮ ਐਂਟੈਂਗਲਮੈਂਟ ਜਿਹੜੀ ਹੁੰਦੀ ਹੈਗੀ ਆ ਜਿਹਦੇ ਵਿੱਚ ਪਤਾ ਹੀ ਨਹੀਂ ਵੀ ਕਿਹੜੀਆਂ ਪਾਰਟੀਆਂ ਕਿਹਦੇ ਰਾਹੀਂ ਕਿਹਨੂੰ ਪੈਸੇ ਦੇ ਰਹੀਆਂ ਤਾਂ ਕਿ ਉਹ ਆਪਣੀ ਫੇਵਰ ਲੈ ਸਕਣ। ਸੋ ਇਹ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਆ ਨਿਊਯਾਰਕ ਦੇ ਮੇਅਰ ਦਾ ਨਿਕਲਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਮੋਦੀ ਸਾਹਿਬ ਅਮਰੀਕਾ ਜਦੋਂ ਆਏ ਸੀ ਤੇ ਇਸ ਵਾਰੀ ਉਹਨਾਂ ਨੂੰ ਜਿੱਦਾਂ ਕਾਫੀ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈਗੀ ਆ। ਬਾਈਡਨ ਹੁਣਾਂ ਵੱਲੋਂ ਚੱਜ ਨਾਲ ਕੋਈ ਸਰਕਾਰ ਵੀ ਨਹੀਂ ਦਿੱਤਾ ਗਿਆ। ਯੂਜ਼ਲੀ ਕੀ ਹੁੰਦਾ ਹੈ ਵੀ ਜਦੋਂ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ 2 ਬਲਾਕ ਤੋਂ ਦੂਰ ਰੱਖਿਆ ਜਾਂਦਾ ਆ। ਤੁਸੀਂ ਦੇਖਿਆ ਹੋਣਾ ਜਦੋਂ ਮੋਦੀ ਹੁਣੀ ਵੈਨਕੂਵਰ ਵੀ ਆਏ ਸੀ ਤਾਂ 3-4 ਬਲਾਕ ਦੂਰ ਰੱਖਿਆ ਗਿਆ ਸੀ, ਪਤਾ ਹੀ ਨਹੀਂ ਲੱਗਦਾ ਸੀ। ਇਸ ਵਾਰੀ ਜਿੱਥੇ ਮੋਦੀ ਹੁਣਾਂ ਦੇ ਨਾਲ ਮੀਟਿੰਗ ਸੀਗੀ ਉਹ ਬਿਲਕੁਲ ਬਿਲਡਿੰਗ ਦੇ ਨਾਲ ਜਿਹੜੇ ਆਪਣੇ ਭੈਣ ਭਰਾ ਪ੍ਰੋਟੈਸਟ ਕਰ ਰਹੇ ਸੀ ਸਿਰਫ 5 ਫੁੱਟ ਦੀ ਦੂਰੀ ਤੇ ਬਿਲਕੁਲ ਮੋਦੀ ਹੁਣੀ ਉਹ ਸਾਰਾ ਕੁਝ ਦੇਖ ਕੇ ਗਏ। ਜਿਹੜਾ ਉਹਨਾਂ ਦਾ ਬੁੱਤ ਜਿਹਾ ਵੀ ਬਣਾਇਆ ਸੀ ਜਿਹਦੇ 'ਚ ਛਿੱਤਰਾਂ ਦਾ ਹਾਰ ਵੀ ਪਾਇਆ ਸੀ, ਉਹ ਸਾਰਾ ਕੁਝ ਉਹ ਦੇਖ ਕੇ ਗਏ। ਉਹ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਨਾਲ ਕੋਈ ਖਾਸ ਗੱਲਬਾਤ ਨਹੀਂ ਹੋਈ। ਈਵਨ ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਦੋਂ ਬੋਲ ਕੇ ਹਟੇ ਉਹਨੇ ਕਿਹਾ ਵੀ ਹੂ ਇਜ਼ ਨੈਕਸਟ। ਉਹਨਾਂ ਨੇ ਨਾਮ ਹੀ ਨਹੀਂ ਲਿਆ ਵੀ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਜਿਹੜੇ ਨੈਕਸਟ ਹੈਗੇ ਆ। ਹਾਲਾਂਕਿ ਇੰਡੀਆ ਵਾਲੇ ਤਾਂ ਕਹਿ ਰਹੇ ਜੀ ਉਹ ਬਜ਼ੁਰਗ ਹੋ ਗਿਆ। ਇੰਨਾ ਵੀ ਨਹੀਂ ਬਜ਼ੁਰਗ ਹੋਇਆ ਵੀ ਜਿਹੜਾ ਉਹਨੂੰ ਪਤਾ ਨਹੀਂ ਵੀ ਜਿਹੜਾ ਗੈਸਟ ਸੱਦਿਆ ਤਾਂ ਉਹ ਬੰਦਾ ਕੌਣ ਹੈਗਾ ਆ। ਸੋ ਇਹ ਸਾਰੇ ਕਾਸੇ ਪਿੱਛੇ ਬਿਹਾਈਂਡ ਦਾ ਸੀਨ ਜੇ ਸਰੋਤਿਆਂ ਨਾਲ ਦੱਸਦੇ ਜਾਈਏ ਵੀ ਕੀ ਕਾਰਨ ਸੀ। ਜਿਹੜਾ ਐਰਿਕ ਐਡਮ ਦੀ ਸਟੋਰੀ ਦੇ ਨਾਲ ਜੇ ਮੈਂ ਰਿਲੇਟ ਕਰਾਂ, ਜਦੋਂ ਪਿਛਲੀ ਵਾਰੀ ਮੋਦੀ ਹੁਣੀ ਆਸਟਨ ਟੈਕਸਸ ਦੇ ਵਿੱਚ ਆਏ ਸੀ ਹੂਸਟਨ 'ਚ, ਉਸ ਟਾਈਮ ਦੇ ਉੱਤੇ ਮੋਦੀ ਹੌਡੀ ਟਰੰਪ ਉਹਨਾਂ ਦੀ ਬੜੀ ਸਪੋਰਟ ਕੀਤੀ ਸੀ। ਤੇ ਹਾਲਾਂਕਿ ਇਹ ਸ਼ਰੇਆਮ ਇੰਟਰਫੀਅਰੈਂਸ ਸੀ ਕਿਸੇ ਬਾਹਰਲੇ ਮੁਲਕ ਦੇ ਪ੍ਰਾਈਮ ਮਿਨਿਸਟਰ ਵੱਲੋਂ ਸਪੋਰਟ ਕਰਨਾ ਇੱਕ ਕੈਂਡੀਡੇਟ ਨੂੰ। ਇਸ ਵਾਰੀ ਟਰੰਪ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ ਵੀ ਮੈਂ ਮੋਦੀ ਨੂੰ ਮਿਲੂੰਗਾ, ਪਰ ਜਿੰਨੀ ਕੁ ਬੇਇੱਜ਼ਤੀ ਪ੍ਰਾਈਮ ਮਿਨਿਸਟਰ ਮੋਦੀ ਦੀ ਉੱਥੇ ਹੋਈ ਆ ਤੇ ਫਿਰ ਉਹ ਟਰੰਪ ਉਹਨਾਂ ਨੂੰ ਮਿਲੇ ਤੋਂ ਬਿਨਾਂ ਹੀ ਭੱਜ ਗਿਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਸੀ ਵੀ ਇਹਨਾਂ ਨੇ ਪਿਛਲੀ ਵਾਰੀ ਜਿਹੜਾ ਆ ਇਲੈਕਸ਼ਨ ਦੇ ਵੇਲੇ ਕਿੱਦਾਂ ਉੱਥੇ 40-50 ਹਜ਼ਾਰ ਦਾ ਇਕੱਠ ਕਰਕੇ ਇਹ ਗਿਆ ਸੀ ਵੀ ਟਰੰਪ ਵਰਗਾ ਤਾਂ ਮੇਰਾ ਕੋਈ ਮਿੱਤਰ ਹੀ ਹੈ ਨਹੀਂ। ਤੇ ਇਸ ਵਾਰੀ ਫਿਰ ਇਹ ਕੁਝ ਵਾਪਰਿਆ ਹੈਗਾ। ਸੋ ਟੋਟਲੀ ਜੇ ਦੇਖਿਆ ਜਾਵੇ ਐਰਿਕ ਐਡਮ ਵਾਲੀ ਜਿਹੜੀ ਸਟੋਰੀ ਤੇ ਉਧਰੋਂ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਵਾਲੀ ਸਟੋਰੀ ਕਾਫੀ ਮਿਲਦੀ ਜੁਲਦੀ ਹੈਗੀ ਆ। ਬਿਲਕੁਲ। ਐਰਿਕ ਐਡਮ ਨਿਊਯਾਰਕ ਨੂੰ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਵੱਡੀ ਜਿਹੜੀ ਤਰਥੱਲੀ ਜਿਹੜੀ ਉਹ ਮਚੀ ਆ। ਇਸਨੇ ਇਕੱਲਾ ਕਹਿੰਦੇ ਵੀ ਰਿਸ਼ਵਤਾਂ ਹੀ ਨਹੀਂ ਲਈਆਂ, ਕੁਇਡ ਪ੍ਰੋ ਕੋ ਵੀ ਜਿਹੜਾ ਉਹ ਕੀਤਾ। ਕਈ ਚੀਜ਼ਾਂ ਦੇ ਬਦਲੇ ਕਿਤੇ ਉਹ ਜਾਂਦਾ ਰਿਹਾ, ਉਹਨੂੰ ਜਿਹੜੀਆਂ ਸੈਰਗਾਹਾਂ ਟਰੈਵਲ ਵਗੈਰਾ ਜਿਹੜਾ ਉਹ ਮਿਲਦਾ ਰਿਹਾ। ਅਜੇ ਹੁਣੇ ਕੁਛ ਮਹੀਨੇ ਪਹਿਲਾਂ ਜਾਂ ਕਹਿ ਲਓ ਵੀ ਸਾਲ ਕੁ ਪਹਿਲਾਂ ਨਿਊਯਾਰਕ ਦੇ ਗਵਰਨਰ ਦਾ ਜਿਹੜਾ ਕਾਂਡ ਆ ਉਹ ਨਿਕਲਿਆ ਸੀ। ਹੁਣ ਨਿਊਯਾਰਕ ਸਿਟੀ ਦਾ, ਜਿਸ ਨੂੰ ਫਾਈਨੈਂਸ਼ੀਅਲ ਕੈਪੀਟਲ ਆਫ US ਆਖ ਦਿੱਤਾ ਜਾਂਦਾ ਆ, ਵੀ ਉੱਥੇ ਦੇ ਮੇਅਰ ਦਾ ਇਹ ਹਾਲ ਬਣਿਆ ਪਿਆ। ਚੂਹੇ ਇਹਨਾਂ ਕੋਲ ਸਾਂਭ ਨਹੀਂ ਹੋ ਰਹੇ ਤੇ ਆਪ ਦੇਖੋ ਇਹ ਇੱਦਾਂ ਦੇ ਕਿਹੜੇ ਜਿਹੜੇ ਕੰਮ ਆ ਉਹ ਕਰ ਰਹੇ ਆ। ਤੇ ਹੁਣ ਭਾਈ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸਾਂ ਕਰੀ ਜਾਓ, ਪਰ ਕਿਤੇ ਨਾ ਕਿਤੇ ਇਹ ਸ਼ਿਕੰਜੇ ਦੇ ਵਿੱਚ ਫਸਦਾ ਜਿਹੜਾ ਉਹ ਜਾ ਰਿਹਾ ਆ। ਇੱਥੇ ਦਾਦ ਦੇਣੀ ਬਣਦੀ ਆ ਹਰਜੋਤ ਸਿੰਘ ਜੀ, ਲਾ ਐਨਫੋਰਸਮੈਂਟ ਦੀ ਵੀ, ਜਸਟਿਸ ਡਿਪਾਰਟਮੈਂਟ ਦੀ ਵੀ। ਐਟਲੀਸਟ ਜਿੱਦਾਂ ਮਰਜ਼ੀ ਤੋਹਮਤਾਂ ਜਿਹੜੀਆਂ ਉਹ ਲਾਉਂਦੇ ਰਹਿੰਦੇ ਉਹਨਾਂ ਦੇ ਉੱਤੇ, ਪਰ ਜਿਹੜਾ ਅੜਿੱਕੇ ਚੜ੍ਹਦਾ ਉਹਨੂੰ ਕਾਬੂ ਜਿਹੜਾ ਉਹ ਜ਼ਰੂਰ ਕਰ ਲੈਂਦੇ ਆ। ਨਿਊਯਾਰਕ ਸਿਟੀ ਦਾ ਮੇਅਰ ਹੋਣਾ ਇੱਕ ਵੱਡੀ ਪਾਵਰਫੁਲ ਚੀਜ਼ ਆ।
ਆਪਾਂ ਦੇਖਿਆ ਹੀ ਆ, ਜੂਡੀ ਗੁਲਿਆਨੀ ਵੀ ਜਿਹੜਾ ਆ ਇੱਕ ਟਾਈਮ ਦੇ ਉੱਤੇ, ਰੂਡੀ ਗੁਲਿਆਨੀ ਜਿਹੜਾ ਆ ਉਹ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਰਿਹਾ ਸੀ, ਤਗੜਾ ਨਾਂ ਜਿਹੜਾ ਉਹ ਬਣਿਆ ਸੀਗਾ ਉਸ ਟਾਈਮ ਦੇ ਉੱਤੇ। ਤੇ ਹੁਣ ਐਰਿਕ ਐਡਮਸ ਜਿਹੜਾ ਆ ਆਪਣੇ ਹੀ ਕਿੱਤੇ ਕਿਰਾਏ ਦੇ ਵਿੱਚ ਜਿਹੜਾ ਉਹ ਫਸਦਾ ਨਜ਼ਰ ਆ ਰਿਹਾ ਆ। ਤੇ ਆਪਾਂ ਹੁਣ ਟਰੱਕਿੰਗ ਦੇ ਵੱਲ ਨੂੰ ਜਿਹੜਾ ਆ ਹਰਜੋਤ ਜੀ, ਰਮਨ ਜੀ, ਜਿਹੜਾ ਉਹ ਵੱਧਦੇ ਆ।